ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ, ਜੋ ਭੁਲੇਖਾ ਨਹੀਂ ਪਾਉਂਦਾ, ਰਾਹ ਪਾਉਂਦਾ ਹੈ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਯਾਰ ਹੁਣ ਤੁਹਾਡੇ ਤੋਂ ਕੀ ਲੁਕਾਉਣਾ। ਮੈਨੂੰ ਬੜੇ ਪਿਆਰ ਨਾਲ ਵੇਖ ਕੇ ਉਹਨੇ ਫਰਮਾਇਆ, ਸੋਹਣਿਆ ਪੱਖੀ ਲੈ ਦੇ ਘੁੰਗਰੂਆਂ ਵਾਲੀ ਜੇ ਤੂੰ ਮੇਰੀ ਟੋਰ ਵੇਖਣੀ। ਓਏ ਯਾਰ, ਮੈਂ ਕਿਹਾ ਜੇ ਮੋਰਨੀ ਵਰਗੀ ਟੋਰ ਵੇਖਣੀ ਹੈ, ਸਿਰਫ ਪੱਖੀ ਦੇ ਪਿੱਛੇ ਵੇਖਣੀ ਹੈ, ਪੱਖੀ ਲਿਆ ਕੇ ਵੇਖਣੀ ਹੈ, ਤੇ ਯਾਰ ਟੋਰ ਵੇਖ ਹੀ ਲਈ ਕਿ ਮੋਰਨੀ ਦੀ ਟੋਰ ਹੁੰਦੀ ਕੀ ਹੈ। ਕਿਉਂਕਿ ਉਹ ਜੋ ਫਰਮਾ ਰਹੀ ਹੈ ਕਿ ਪੱਖੀ ਲੈ ਦੇ ਘੁੰਗਰੂਆਂ ਵਾਲੀ ਜੇ ਤੂੰ ਮੇਰੀ ਟੋਰ ਵੇਖਣੀ। ਮੈਂ ਬਾਜ਼ਾਰ ਗਿਆ, ਇੱਧਰ ਲੱਭਿਆ, ਉੱਧਰ ਲੱਭਿਆ, ਉੱਥੇ ਲੱਭਿਆ, ਇੱਧਰ ਲੱਭਿਆ, ਪਰ ਮੈਨੂੰ ਘੁੰਗਰੂ ਵਾਲੀ ਪੱਖੀ ਨਹੀਂ ਲੱਭੀ। ਅਖੀਰ ਮੈਂ ਕਿਹਾ ਉਹਨੇ ਫਰਮਾਇਸ਼ ਪਾਈ ਹੈ, ਪੱਖੀ ਲੈ ਦੇ ਘੁੰਗਰੂਆਂ ਵਾਲੀ ਜੇ ਤੂੰ ਮੇਰੀ ਟੋਰ ਵੇਖਣੀ। ਤੇ ਮੋਰਨੀ ਦੀ ਟੋਰ ਵੇਖਣ ਲਈ ਜੇ ਘੁੰਗਰੂ ਵਾਲੀ ਪੱਖੀ ਨਹੀਂ ਲੱਭਦੀ, ਪੱਖਾ ਤੇ ਲੱਭ ਸਕਦਾ। ਓ ਯਾਰ ਉਹਨਾਂ ਨੇ ਉੱਥੋਂ ਟੇਬਲ ਫੈਨ ਲਿਆ, ਪੈਡਿਸਟਲ ਫੈਨ ਲਿਆ, ਸੀਲਿੰਗ ਫੈਨ ਲਿਆ ਤੇ ਜਾ ਕੇ ਪੇਸ਼ ਕਰ ਦਿੱਤਾ। ਤੇ ਆਪ ਹੱਥ ਬੰਨ ਕੇ ਐਂ ਖੜੋ ਗਏ ਕਿ ਹੁਣ ਪੱਖਾ ਚਲਾਓ, ਠੰਡੀਆਂ ਹਵਾਵਾਂ ਲਵੋ ਤੇ ਸਾਨੂੰ ਆਪਣੀ ਮੋਰਨੀ ਵਰਗੀ ਟੋਰ ਵਿਖਾਓ। ਮੈਂ ਭੁੱਲ ਗਿਆ ਸੀ ਕਿ ਇਹ ਲੋਡ ਸ਼ੈਡਿੰਗ ਦੇ ਦੌਰ ਵੀ ਦੀ ਮੈਂ ਮਖਲੂਕ ਹਾਂ, ਕਿ ਇਸ ਵੇਲੇ ਵੀ ਲੋਡ ਸ਼ੈਡਿੰਗ ਹੈ। ਕਦੀ 12 ਘੰਟੇ ਆਵੇ ਤੇ ਹੁਣੇ ਆ ਜਾਏ, ਜੇ ਜਾਵੇ ਤੇ ਭਾਵੇਂ 6 ਦਿਨ ਚਲੀ ਜਾਵੇ, ਪੱਖੇ ਨਹੀਂ ਚੱਲੇ। ਲਿਹਾਜ਼ਾ ਸਾਡਾ ਅੰਜਾਮ ਇਹ ਹੋਇਆ ਕਿ ਅਸੀਂ ਹੱਥ ਬੰਨ ਕੇ ਖੜੋਤੇ ਰਹਿ ਗਏ ਕਿ ਉਹਦੀ ਮੋਰਨੀ ਵਰਗੀ ਟੋਰ ਵੇਖੀਏ। ਤੇ ਉਹਨੇ ਸਾਨੂੰ ਇੱਥੋਂ ਫੜਿਆ, ਖਿੱਚਿਆ ਤੇ ਲਿਆ ਕੇ ਪਿੱਪਲ ਦੇ ਥੱਲੇ ਖੜਾ ਕਰਤਾ। ਉੱਪਰ ਧੁੱਪ, ਥੱਲੇ ਪਿੱਪਲ, ਪਿੱਪਲ ਥੱਲੇ ਛਾਂ ਤੇ ਥੱਲੇ ਅਸੀਂ। ਤੇ ਉਦੋਂ ਤੋਂ ਲੈ ਕੇ ਹੁਣ ਤਾਈਂ ਲੱਗਦਾ ਹੈ ਕਿਵੇਂ ਕਈ ਯੁੱਗ ਬੀਤ ਗਏ ਨੇ, ਤੇ ਕੰਨ ਇਹ ਗਾਉਣ ਸੁਣਨ ਤੋਂ ਤਰਸ ਰਹੇ ਨੇ ਕਿ ਕਿਸੇ ਵੇਲੇ ਵੀ ਉਹੀ ਮੋਰਨੀ ਆ ਸਕਦੀ ਹੈ ਤੇ ਗਾ ਸਕਦੀ ਹੈ ਕਿ ਸ਼ਿਕਰ ਦੁਪਹਿਰੇ ਪਿਪਲੀ ਦੇ ਥੱਲੇ ਮੈਂ ਛਣਕਾਈਆਂ ਮੰਗਾ। ਔਰ ਮੈਨੂੰ ਲੱਗਦਾ ਹੈ ਜਿਹੜੀ ਸ਼ੈ ਉਹਨੂੰ ਪਸੰਦ ਆ ਜਾਏ ਉਹ ਮਾਰਕੀਟ ਚੋਂ ਗਾਇਬ ਹੋ ਜਾਂਦੀ ਹੈ। ਉਹਨੂੰ ਘੁੰਗਰੂ ਵਾਲੀ ਪੱਖੀ ਪਸੰਦ ਆਈ, ਪੱਖੀ ਗਾਇਬ ਹੋ ਗਈ। ਤੇ ਹੁਣ ਜੇ ਉਸਨੇ ਆ ਕੇ ਉਸ ਪਿਪਲੀ ਦੇ ਥੱਲੇ ਗਾਣਾ ਸ਼ੁਰੂ ਕਰਦਾ ਕਿ ਸ਼ਿਕਰ ਦੁਪਹਿਰੇ ਪਿਪਲੀ ਥੱਲੇ ਮੈਂ ਛਣਕਾਈਆਂ ਮੰਗਾ, ਤੇ ਮੈਨੂੰ ਖਦਸ਼ਾ ਹੈ ਸਟਾਕ ਐਕਸਚੇਂਜ ਦਾ ਭਾਅ ਡਿੱਗ ਪੈਣਾ, ਮਾਰਕੀਟ ਡਾਊਨ ਹੋ ਜਾਣੀ ਹੈ, ਮੈਸ਼ੀਅਤ ਤਬਾਹ ਹੋ ਜਾਣੀ ਹੈ, ਤੇ ਪੂਰੀ ਮਾਰਕੀਟ ਦੇ ਵਿੱਚ ਵੰਗਾਂ ਨਹੀਂ ਲੱਭਣੀਆਂ। ਸਾਡੇ ਕੱਲ ਦੇ ਇਸ ਗੱਲ ਪਿੱਛੇ ਤਰਸ ਰਹੇ ਨੇ ਕਿ ਕੋਈ ਆ ਕੇ ਉਹ ਮੋਰਨੀ ਆ ਕੇ ਜਿਹਨੇ ਘੁੰਗਰੂ ਵਾਲੀ ਪੱਖੀ ਦੀ ਫਰਮਾਇਸ਼ ਪਾਈ ਹੈ, ਪਿਪਲੀ ਥੱਲੇ ਆ ਕੇ ਗੀਤ ਗਾਏ ਗਈ, ਸ਼ਿਕਰ ਦੁਪਹਿਰੇ ਪਿਪਲੀ ਥੱਲੇ ਮੈਂ ਛਣਕਾਈਆਂ ਵੰਗਾਂ, ਤੇ ਵੰਗਾਂ ਦੀ ਆਵਾਜ਼ ਸੁਣ ਕੇ ਮਾਰਕੀਟ ਚੋਂ ਵੰਗਾਂ ਗਾਇਬ ਹੋ ਜਾਣੀਆਂ। ਲਿਹਾਜ਼ਾ ਮੈਂ ਇੱਕ ਵਾਰੀ ਫੇਰ ਸਾਈਕਲ ਤੋਂ ਲੱਦ ਦਿੱਤੀ ਤੇ ਸਿੱਧਾ ਬਾਜ਼ਾਰ ਦੇ ਵਿੱਚ ਸਾਰੀਆਂ ਦੁਕਾਨਾਂ ਲੱਭੀਆਂ। ਇੱਕ ਬਾਜ਼ਾਰ ਤੋਂ ਸ਼ੁਰੂ ਹੋਇਆ, ਦੂਏ ਬਾਜ਼ਾਰ, ਤੀਏ ਬਾਜ਼ਾਰ, ਚੌਥੇ ਬਾਜ਼ਾਰ, ਅਖੀਰ ਆਪ ਬਾਜ਼ਾਰੋਂ ਬਾਜ਼ਾਰ। ਪਰ ਮੈਨੂੰ ਕਿਤੇ ਵੀ ਨਾ ਘੁੰਗਰੂਆਂ ਵਾਲੀ ਪੱਖੀ ਲੱਭੀ, ਨਾ ਉਹ ਵੰਗਾਂ ਲੱਭੀਆਂ ਜਿਸ ਦਾ ਜ਼ਿਕਰ ਮੇਰੀ ਬੰਤੋ ਕਰ ਰਹੀ ਸੀ। ਪਤਾ ਇਹ ਲੱਗਿਆ ਕਿ ਹੁਣ ਜਿੰਨੀਆਂ ਵੀ ਹੈਂਡੀਕ੍ਰਾਫਟ ਸਾਡੇ ਪੰਜਾਬ ਦੇ ਵਿੱਚ ਬਣ ਰਹੀਆਂ ਨੇ, ਉਹ ਬਾਹਰੋਂ ਬਾਹਰ ਮਿਡਲਮੈਨ ਕੋਲ, ਤੇ ਮਿਡਲਮੈਨ ਕੋਲੋਂ ਵੀ ਬਾਹਰੋਂ ਬਾਹਰ ਹਰ ਸ਼ਹਿਰ ਬਾਈਪਾਸ ਜਾਣੇ ਦੇਸ। ਯਾਨੀ ਇਸ ਵੇਲੇ ਪੰਜਾਬ ਦੇ ਪਿੰਡਾਂ ਦੇ ਵਿੱਚ ਜੋ ਹੈਂਡੀਕ੍ਰਾਫਟ ਤਿਆਰ ਹੋ ਰਹੀਆਂ ਨੇ, ਉਹ ਮਿਡਲਮੈਨ ਖਰੀਦਦੇ ਨੇ, ਕੌਡੀਆਂ ਦੇ ਭਾਅ ਖਰੀਦਦੇ ਨੇ, ਉਹਨਾਂ ਦੀ ਦਸਤਕਾਰਾਂ ਦੀ ਮਿਹਨਤ ਦਾ ਇਸਤੇਸਾਲ ਕਰਦੇ ਨੇ, ਤੇ ਫਿਰ ਉਹਨਾਂ ਨੂੰ ਇੰਪੋਰਟਰਸ, ਐਕਸਪੋਰਟਰਸ ਤੇ ਹੋਰ ਪਤਾ ਨਹੀਂ ਕਿ ਟਰ ਦੇ ਵਿੱਚ ਜਿਹੜਾ ਉਹ ਜਾ ਕੇ ਵੇਚ ਦਿੰਦੇ ਨੇ। ਤੇ ਸਾਡੇ ਪੰਜਾਬ ਦੇ ਦਸਤਕਾਰਾਂ ਦੀਆਂ ਬਣੀਆਂ ਹੋਈਆਂ ਦਸਤਕਾਰੀਆਂ ਉਹ ਹੁਣ ਸਾਡੇ ਦੇਸ਼ ਵਿੱਚ ਨਹੀਂ ਮਿਲਦੀਆਂ, ਉਹ ਬਾਹਰ ਯੂਰਪ 'ਚ ਮਿਲਦੀਆਂ ਨੇ, 7 ਸਮੁੰਦਰ ਪਾਰ ਮਿਲਦੀਆਂ ਨੇ। ਉੱਥੇ ਜਿਹੜੀ ਹੈਂਡੀਕ੍ਰਾਫਟਸ ਦੀਆਂ ਸ਼ਾਪਸ ਜਿਹੜੀਆਂ ਨੇ, ਉੱਥੋਂ ਜਾ ਕੇ ਤੁਸੀਂ ਪੰਜਾਬ ਦੀ ਹਰ ਉਹ ਹੈਂਡੀਕ੍ਰਾਫਟਸ ਖਰੀਦ ਸਕਦੇ ਹੋ ਜਿਹੜੀ ਪੰਜਾਬ ਵਿੱਚ ਨਹੀਂ ਲੱਭਦੀ, ਪਰ ਤਿਆਰ ਪੰਜਾਬ ਵਿੱਚ ਹੁੰਦੀ ਹੈ। ਇਹ ਕੀ ਹੈ ਕਿ ਸਾਡਾ ਪੰਜਾਬ ਦਾ ਦਸਤਕਾਰ ਜਿਸ ਮਿਹਨਤ ਦੇ ਨਾਲ ਉਹ ਘਰੇਲੂ ਦਸਤਕਾਰੀਆਂ ਬਣਾਉਂਦਾ ਹੈ,
ਉਸ ਨੂੰ ਉਹਦਾ ਮੁਆਵਜ਼ਾ ਵੀ ਨਹੀਂ ਲੱਭਦਾ, ਉਹਦੇ ਘਰ ਤੇ ਗੋਡੇ ਗੋਡੇ ਭੁੱਖ ਨੱਚਦੀ ਹੈ, ਤੇ ਉਹ ਸਾਰੀਆਂ ਚੀਜ਼ਾਂ ਉਹਦੇ ਕੋਲੋਂ ਖਰੀਦਣ ਵਾਲਾ ਮਿਡਲਮੈਨ ਕਮਾਉਂਦਾ ਹੈ, ਜਾਂ ਫਿਰ ਉਹ ਸਾਰੀਆਂ ਸ਼ੈਵਾਂ ਜਿਹੜੀਆਂ ਕਿ ਉਹ ਦਸਤਕਾਰ ਬਣਾਉਂਦਾ ਹੈ ਉਸ ਤੋਂ ਫਾਇਦਾ ਚੁੱਕਣ ਵਾਲੇ ਐਕਸਪੋਰਟਰਸ ਨੇ, ਸਾਰਾ ਕੁਝ ਬਾਹਰ ਭੇਜ ਛੱਡਦੇ ਨੇ। ਹੁਣ ਜੇ ਤੁਸੀਂ ਫਰੋਲੋ, ਫਾਈਲ ਫਰੋਲੋ, ਕਾਗਜ਼ ਫਰੋਲੋ, ਨੈਟ ਫਰੋਲੋ, ਉਰਾਂ ਫਰੋਲੋ, ਪਰਾਂ ਫਰੋਲੋ, ਤੇ ਤੁਹਾਨੂੰ ਸਭ ਪਤਾ ਲੱਗ ਜਾਏਗਾ ਕਿ ਇਸ ਵੇਲੇ ਸਾਡੇ ਪੰਜਾਬ ਦੇ ਵਿੱਚ ਦਸਤਕਾਰਾਂ ਦੀ ਬਿਹਤਰੀ ਵਾਸਤੇ, ਹੈਂਡੀਕ੍ਰਾਫਟਸ ਦੀ ਬੜੋਤਰੀ ਵਾਸਤੇ, ਕਾਟੇਜ ਇੰਡਸਟਰੀ ਦੀ ਬੜੋਤਰੀ ਵਾਸਤੇ ਕਈ ਅਦਾਰੇ ਬਣੇ ਹੋਏ ਨੇ, ਔਰ ਉਹਨਾਂ ਅਦਾਰਿਆਂ ਦਾ ਕੰਮ ਸਿਰਫ ਇਹ ਹੈ ਕਿ ਉਹ ਸਿਰਫ ਅਦਾਰੇ ਨੇ, ਔਰ ਅਦਾਰੇ ਸਿਰਫ ਅਦਾਰੇ ਹੀ ਰਹਿ ਰਹੇ ਨੇ, ਕੋਈ ਪ੍ਰੈਕਟੀਕਲੀ ਕੋਈ ਕੰਮ ਨਹੀਂ ਕਰ ਰਿਹਾ। ਨਾ ਉਹਨਾਂ ਨੂੰ ਦਸਤਕਾਰਾਂ ਦੀ ਵੈਲਫੇਅਰ ਦੇ ਨਾਲ ਕੋਈ ਰਗਬਤ ਹੈ, ਜਾਂ ਉਹਨਾਂ ਦਾ ਕੋਈ ਤਾਲੁਕ ਦਸਤਕਾਰਾਂ ਦੇ ਨਾਲ ਜੁੜਦਾ ਹੈ, ਨਾ ਉਹ ਜੋ ਦਸਤਕਾਰੀਆਂ ਬਣਾ ਰਹੇ ਨੇ, ਨਾ ਉਹਨਾਂ ਦੇ ਹਵਾਲੇ ਦੇ ਨਾਲ ਕੋਈ ਐਸਾ ਡਿਵੈਲਪਮੈਂਟ ਦਾ ਪ੍ਰੋਗਰਾਮ ਉਹਨਾਂ ਦੇ ਕੋਲ ਹੈ। ਲਿਹਾਜ਼ਾ ਇਹ ਜਿਹੜੇ ਵੀ ਸਫੇਦ ਹਾਥੀ ਨੇ, ਜੋ ਵੀ ਇਹ ਅਦਾਰੇ ਨੇ ਜਿਨ੍ਹਾਂ ਦਾ ਤਾਲੁਕ ਪੰਜਾਬ ਦੀਆਂ ਹੈਂਡੀਕ੍ਰਾਫਟਸ ਦੇ ਨਾਲ ਹੈ, ਪੰਜਾਬ ਦੀ ਕਾਟੇਜ ਇੰਡਸਟਰੀ ਦੇ ਨਾਲ ਹੈ, ਇਹਨਾਂ ਨੂੰ ਚੰਗਾ ਭਲਾ ਫਾਲ ਕਰਨ ਦੀ ਲੋੜ ਹੈ। ਜੇ ਫਾਲ ਨਹੀਂ ਹੁੰਦੇ ਤੇ ਫਿਰ ਇਹਨਾਂ ਸਾਰਿਆਂ ਨੂੰ ਢਾਹ ਕੇ ਕੋਈ ਨਵਾਂ ਅਦਾਰਾ ਬਣਾ ਦਿਓ, ਤਾਂ ਕਿ ਕਮ ਅਜ਼ ਕਮ ਪੰਜਾਬ ਦੇ ਦਸਤਕਾਰ ਮਹਿਰੂਮ ਨਾ ਰਹਿਣ, ਰੋਟੀ ਰੋਜ਼ੀ ਉਹਨਾਂ ਨੂੰ ਲੱਭਦੀ ਰਵੇ ਤੇ ਉਹਨਾਂ ਦੀ ਮਿਹਨਤ ਦੇ ਮੁਤਾਬਕ ਲੱਭਦੀ ਰਵੇ। ਉਹਨਾਂ ਦਾ ਕੰਮ ਨਾ ਸਿਰਫ ਇਹ ਕਿ ਲੋਕਲ ਮਾਰਕੀਟ ਤਾਈਂ ਜਾਏ, ਬਲਕਿ ਪੂਰੀ ਦੁਨੀਆ ਵਿੱਚ ਜਿੱਥੇ ਵੀ ਜਾ ਸਕਦਾ ਹੈ ਜਾਣਾ ਚਾਹੀਦਾ ਹੈ। ਲੇਕਿਨ ਦਸਤਕਾਰਾਂ ਦੀ ਵੈਲਫੇਅਰ ਬਹੁਤ ਜ਼ਰੂਰੀ ਹੈ ਕਿ ਹੈਂਡੀਕ੍ਰਾਫਟਸ ਜੋ ਬਣਾ ਰਹੇ ਨੇ ਉਹਨਾਂ ਦੀ ਮਾਸ਼ੀ ਬਿਹਤਰੀ ਲਈ ਅਦਾਰੇ ਜੋ ਕੰਮ ਨਹੀਂ ਕਰ ਰਹੇ ਉਹਨਾਂ ਅਦਾਰਿਆਂ ਨੂੰ ਤਗੜਾ ਕਰਨਾ ਚਾਹੀਦਾ ਹੈ, ਫਾਲ ਕਰਨਾ ਚਾਹੀਦਾ ਹੈ ਕਿ ਉਹ ਅਦਾਰੇ ਨਾ ਸਿਰਫ ਇੱਕ ਹੈਂਡੀਕ੍ਰਾਫਟਸ ਲਈ ਕੰਮ ਕਰਨ, ਦਸਤਕਾਰਾਂ ਲਈ ਕੰਮ ਕਰਨ, ਬਲਕਿ ਉਹਨਾਂ ਦੀ ਪ੍ਰੋਡਕਟਸ ਨੂੰ ਅਗਾਂਹ ਲਿਜਾਣ 'ਤੇ ਕੰਮ ਕਰਨ, ਤੇ ਇੱਕ ਕਾਟੇਜ ਇੰਡਸਟਰੀ ਜੋ ਕਿ ਪੰਜਾਬ ਦੇ ਵਿੱਚ ਡਿਵੈਲਪ ਹੋ ਸਕਦੀ ਹੈ ਉਸ ਨੂੰ ਡਿਵੈਲਪ ਕਰਨ ਦੀ ਕੋਸ਼ਿਸ਼ ਕਰਨ। ਇਸ ਵੇਲੇ ਜੇ ਤੁਸੀਂ ਝਾਤੀ ਪਾਓ ਤੇ ਪੰਜਾਬ ਦੇ 36 ਜ਼ਿਲ੍ਹਿਆਂ ਦੇ ਵਿੱਚ ਮੁਖਤਲਿਫ ਕਿਸਮ ਦੀਆਂ ਹੈਂਡੀਕ੍ਰਾਫਟਸ ਤਿਆਰ ਹੋ ਰਹੀਆਂ ਨੇ। ਕਿਤੇ ਅਜਰਕ ਬਣ ਰਹੀ ਹੈ, ਕਿਤੇ ਬਲੂ ਪਾਟਰੀ ਬਣ ਰਹੀ ਹੈ, ਕਿਤੇ ਖੱਜੇ ਦੇ ਪੱਤਿਆਂ ਦੀਆਂ ਪੱਖੀਆਂ ਬਣ ਰਹੀਆਂ ਨੇ ਘੁੰਗਰੂਆਂ ਵਾਲੀਆਂ, ਤੇ ਕਿਤੇ ਲੱਕੜੀ ਦੇ ਨਾਲ, ਕਿਤੇ ਚਮੜੇ ਦੇ ਨਾਲ, ਕਿਤੇ ਲੋਹੇ ਦੇ ਨਾਲ ਮੁਖਤਲਿਫ ਕਿਸਮ ਦੀਆਂ ਹੈਂਡੀਕ੍ਰਾਫਟਸ ਬਣ ਰਹੀਆਂ ਨੇ। ਡੈਕੋਰੇਸ਼ਨ ਪੀਸ ਬਣ ਰਹੇ ਨੇ, ਲੂਣ ਦੇ ਟੇਬਲ ਲੈਂਪ ਬਣ ਰਹੇ ਨੇ ਜੋ ਕਿ ਸਾਹ ਦੇ ਮਰਜ਼ ਵਿੱਚ ਮੁਬਤਲਾ ਲੋਕਾਂ ਲਈ ਬਹੁਤ ਜ਼ਰੂਰੀ ਨੇ। ਇਸੇ ਤਰੀਕੇ ਦੇ ਨਾਲ ਜੇ ਵੇਖਿਆ ਜਾਏ ਤਾਂ ਇਸ ਵੇਲੇ 100 ਤੋਂ ਵੱਧ ਹੈਂਡੀਕ੍ਰਾਫਟਸ ਐਸੀਆਂ ਨੇ ਜੋ ਕਿ ਪੰਜਾਬ ਵਿੱਚ ਤਿਆਰ ਹੋ ਰਹੀਆਂ ਨੇ ਤੇ ਪੂਰੇ ਯੂਰਪ ਵਿੱਚ ਜਾ ਰਹੀਆਂ ਨੇ। ਲੇਕਿਨ ਉਹਨਾਂ ਹੈਂਡੀਕ੍ਰਾਫਟਸ ਦੇ ਜੋ ਖਾਲਕ ਨੇ, ਜੋ ਕ੍ਰੀਏਟਰ ਨੇ, ਜੋ ਉਹਨਾਂ 'ਤੇ ਮਿਹਨਤ ਕਰਨ ਵਾਲੇ ਨੇ, ਉਹਨਾਂ ਦੀ ਝੋਲੀ ਉਵੇਂ ਦੀ ਉਵੇਂ ਅੱਡੀ ਹੈ ਤੇ ਝੋਲੀ ਵਿੱਚ ਛੇਦ ਹੈ, ਤੇ ਸਾਰਾ ਮੁਨਾਫਾ ਉਹਨਾਂ ਦੀ ਸਾਰੀ ਮਿਹਨਤ ਦਾ ਇਸਤਹਿਸਾਲ ਜਾਂ ਮਿਡਲ ਮੈਨ ਕਰ ਜਾਂਦਾ ਹੈ ਜਾਂ ਐਕਸਪੋਰਟਰ ਕਰ ਜਾਂਦੇ ਨੇ। ਗੱਲ ਨਿੱਕੀ ਜਿਹੀ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਗੱਲ ਨਿੱਕੀ ਜਿਹੀ।